ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਬੇਕਰਸਫੀਲਡ ਤੋਂ ਇਹ ਜਿਹੜੀ ਖਬਰ ਆ ਰਹੀ ਹੈ, ਜਿਸ ਦੇ ਬਾਅਦ ਇਹ ਆਪਾਂ ਸਵੇਰੇ ਥੋੜਾ ਜਿਹਾ ਜ਼ਿਕਰ ਕੀਤਾ ਸੀਗਾ। ਜਗਾਰਾ ਮੂਵਮੈਂਟ ਦੇ ਦੁਆਰਾ ਇੱਕ ਉੱਥੇ ਦੀ ਰੀਡਿਸਟ੍ਰਿਕਟਿੰਗ ਦੇ ਮੌਕੇ ਦੇ ਉੱਤੇ ਮੈਪ ਪੇਸ਼ ਕੀਤਾ ਗਿਆ ਸੀਗਾ, ਜਿਸ ਨੂੰ ਯੂਨਿਟੀ ਮੈਪ ਜਾਂ 5B ਮੈਪ ਜਿਹੜਾ ਉਹ ਆਖਿਆ ਜਾ ਰਿਹਾ ਸੀ, ਜਿਸ ਵਿੱਚ ਪੰਜਾਬੀ ਕਮਿਊਨਿਟੀਜ਼ ਆ ਉਹਨਾਂ ਦੀ ਵੰਡ ਨੂੰ ਰੋਕਿਆ ਗਿਆ ਸੀ, ਉਹਨਾਂ ਨੂੰ ਇਕੱਠੇ ਜਿਹੜਾ ਉਹ ਰੱਖਣ ਦਾ ਇਸ ਦੇ ਵਿੱਚ ਸਿਫਾਰਿਸ਼ ਸੀਗੀ। ਦੋ ਮੈਪਸ ਦੇ ਉੱਤੇ ਇਹ ਗੱਲ ਜਿਹੜੀ ਉਹ ਪੈਣੀ ਸੀਗੀ। ਇੱਕ 2C ਮੈਪ ਜਿਹੜਾ ਸਿਟੀ ਕਾਉਂਸਲ ਦੇ ਵੱਲੋਂ ਲਿਆਂਦਾ ਗਿਆ ਸੀ, ਕਾਉਂਸਲ ਮੈਂਬਰ ਉੱਥੇ ਦੇ ਕੈਨ ਵੀਅਰ ਉਹਨਾਂ ਦੇ ਦੁਆਰਾ, ਤੇ ਪਰ ਜਿਹੜੇ ਕਮਿਊਨਿਟੀ ਲੀਡਰਸ ਆ ਜਿਨ੍ਹਾਂ ਵਿੱਚ ਜਗਾਰਾ ਮੂਵਮੈਂਟ ਆ, ਉਹਨਾਂ ਨੇ ਕਿਹਾ ਵੀ ਨਹੀਂ ਇੱਦਾਂ ਹੋਣਾ ਚਾਹੀਦਾ। ਸੋ ਫਾਈਨਲੀ 3-3 ਦਾ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਵੀ ਬਰਾਬਰ ਦੇਖੀ ਗਈ ਸੀਗੀ, ਪਰ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਕਮਿਊਨਿਟੀ ਦੇ ਲੋਕ ਆ, ਬਜ਼ੁਰਗ ਵੀ ਨੌਜਵਾਨ ਵੀ, ਸਾਰੇ ਜਾਣੇ ਉਹਨਾਂ ਨੇ ਸਿਟੀ ਹਾਲ ਕੱਲ ਭਰਿਆ ਪਿਆ ਸੀ, ਆਪੋ ਆਪਣੀਆਂ ਜਿਹੜੀਆਂ ਤਕਰੀਰਾਂ ਉਸ ਦੇ ਵਿੱਚ ਕੀਤੀਆਂ, ਤੇ ਫਾਈਨਲੀ ਇਹ ਦੇਖਿਆ ਗਿਆ ਵੀ ਬੇਕਰਸਫੀਲਡ ਦੀ ਸਿਟੀ ਕੌਂਸਲ ਨੇ ਜਿਹੜਾ ਯੂਨਿਟੀ ਮੈਪ, ਜਿਸ ਨੂੰ 5B ਮੈਪ ਆਖਿਆ ਜਾਂਦਾ ਆ, ਉਸ ਨੂੰ ਉਹਨਾਂ ਨੇ ਅਪਣਾ ਲਿਆ। 2 ਦੇ ਮੁਕਾਬਲੇ 4 ਵੋਟਾਂ ਦੇ ਨਾਲ ਜਿਹੜੇ ਆ ਇਹ ਹਰਜੋਤ ਸਿੰਘ ਜੀ ਵੋਟ ਇਹਨਾਂ ਦੇ ਹੱਕ ਦੇ ਵਿੱਚ ਪਈ ਤੇ ਉਹਨਾਂ ਨੇ ਇਸ ਨੂੰ ਹੱਕ ਦੇ ਵਿੱਚ ਲੈ ਕੇ ਆਂਦਾ ਆ। ਸੋ ਜਿਨ੍ਹਾਂ ਨੇ ਜਿਹੜਾ ਦੂਜਾ 2C ਮੈਪ ਸੀਗਾ, ਕੈਨ ਵਾਇਰ ਤੇ ਪੈਟੀ ਗ੍ਰੇ, ਉਹਨਾਂ ਨੇ ਡਿਸੈਂਟ ਕੀਤਾ ਸੀ। ਬਾਕੀ ਜਿਹੜੇ ਕਾਉਂਸਲ ਮੈਂਬਰਸ ਆ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ। ਇੱਕ ਕਾਉਂਸਲਮੈਨ ਜਿਹੜੇ ਬਰੂਸ ਫਰੀਮੈਨ ਆ, ਉਹਨਾਂ ਨੇ ਵੋਟ ਪਾਉਣ ਤੋਂ ਅਬਸਟੇਨ ਕਰ ਦਿੱਤਾ ਸੀਗਾ। ਜੀ ਬਿਲਕੁਲ। ਸੋ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਜਗਾਰੇ ਮੂਵਮੈਂਟ ਦੇ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਨੂੰ ਰੇਡੀਓ ਤੇ ਵੀ ਲੈ ਕੇ ਆ ਰਹੇ ਸੀ। ਸੋ ਇੱਥੇ ਜਿਹੜਾ ਇਕੱਠ ਆ ਨਾ, ਉਹਦਾ ਰਿਜ਼ਲਟ ਸਾਬਤ ਹੋਇਆ। ਸੋ ਆਪਾਂ ਕਹਿੰਦੇ ਸੀ ਇਕੱਠੇ ਹੋ ਤੇ ਫੇਰ ਫਾਇਦਾ ਹੋਊਗਾ। ਹੁਣ ਦੇਖ ਲਓ ਵੀ ਇੰਨੀ ਵੱਡੀ ਗਿਣਤੀ 'ਚ ਆਪਣੇ ਪੰਜਾਬੀ ਭੈਣ ਭਰਾ, ਬਜ਼ੁਰਗ, ਬੱਚੇ ਸਾਰੇ ਇਕੱਠੇ ਹੋਏ ਆ ਤੇ ਸਿਟੀ ਨੂੰ ਝੁਕਣਾ ਪਿਆ ਤੇ ਉਹਨਾਂ ਨੂੰ ਯੂਨਿਟੀ ਮੈਪ, ਸੋ ਜਿਹੜੀ ਸਾਊਥ ਵੈਸਟ ਬੇਕਰਸਫੀਲਡ ਵਾਲਾ ਏਰੀਆ ਆ ਪੂਰਾ, ਹੁਣ ਇੱਕ ਉਹ ਵਾਰਡ ਗਿਣਿਆ ਜਾਊਗਾ। ਸੋ ਉੱਥੋਂ ਇੱਕ ਸਿਟੀ ਕੌਂਸਲ ਮੈਂਬਰ ਜਾਊਗਾ। ਸੋ ਵਧੀਆ ਹੋਇਆ। ਸੋ ਪੰਜਾਬੀ ਕਮਿਊਨਿਟੀ ਪੂਰੀ ਤਰ੍ਹਾਂ ਉੱਥੇ ਇਕੱਠੀ ਹੋਈ ਹੈਗੀ ਆ। ਸੋ ਇਹ ਯੂਨਿਟੀ ਮੈਪ ਉਹਨਾਂ ਨੇ ਅਪਰੂਵ ਕਰ ਦਿੱਤਾ ਹੈਗਾ। ਸੋ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਲਟੀਨੋ ਪਾਪੂਲੇਸ਼ਨ ਨੂੰ ਵੀ ਇਸ ਮੈਪ ਦੇ ਨਾਲ ਫਾਇਦਾ ਹੋਇਆ। ਜਿਹੜਾ ਮੈਪ 2C ਬਣਦਾ ਸੀ, ਜੇ ਉਸ ਨੂੰ ਜੇ ਅਪਣਾਇਆ ਜਾਂਦਾ ਤਾਂ ਉਹਦੇ ਵਿੱਚ 2 ਲਟੀਨੋ ਮੈਜੋਰਟੀ ਡਿਸਟ੍ਰਿਕਟ ਬਣਨੀਆਂ ਸੀ, ਵਾਰਡ 1 ਤੇ ਵਾਰਡ 7, ਪਰ ਇਸ ਯੂਨਿਟੀ ਮੈਪ ਦੇ ਨਾਲ ਇਹਨਾਂ ਦੀ ਰਿਪਰੈਜ਼ੈਂਟੇਸ਼ਨ 50% ਤੋਂ ਵੱਧ 3 ਵਾਰਡਸ ਦੇ ਵਿੱਚ ਜਿਹੜੀ ਉਹ ਹੋ ਗਈ, ਵਾਰਡ 1, ਵਾਰਡ 2 ਤੇ ਵਾਰਡ 7 ਦੇ ਵਿੱਚ। ਸੋ ਇਹਦੇ ਨਾਲ ਜਿਹੜੇ ਪੰਜਾਬੀ ਆ ਤੇ ਸਿੱਖ ਕਮਿਊਨਿਟੀ ਆ, ਉਹਨਾਂ ਨੂੰ ਵੀ ਇਕੱਠੇ ਰਹਿਣ ਦਾ ਜਿਹੜਾ ਆ ਉਹ ਮੌਕਾ ਜਿਹੜਾ ਉਹ ਰਹੇਗਾ। ਸੋ ਇਵੈਂਚੁਅਲੀ ਜੇ ਇਕੱਠੇ ਰਹਿਣਗੇ, ਪਾਪੂਲੇਸ਼ਨ ਜ਼ਿਆਦਾ ਹੁੰਦੀ ਆ, ਤਾਂ ਕਿਤੇ ਨਾ ਕਿਤੇ ਸਿਟੀ ਦੇ ਵਿੱਚ ਰਿਪਰੈਜ਼ੈਂਟੇਸ਼ਨ ਕਰਨ ਦਾ ਵੀ, ਕਿਤੇ ਕਾਉਂਸਲ ਮੈਂਬਰ ਬਣਨ ਦਾ ਕਿਸੇ ਨੂੰ ਜਿਹੜਾ ਉਹ ਮੌਕਾ ਮਿਲ ਸਕਦਾ ਹੈ। ਤੇ ਓਬਵੀਅਸਲੀ ਆਪਾਂ ਨੂੰ ਪਤਾ ਆ ਵੀ ਪੰਜਾਬੀ ਕਮਿਊਨਿਟੀ, ਹਰ ਇੱਕ ਕਮਿਊਨਿਟੀ ਦੀਆਂ ਆਪੋ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ, ਤੇ ਜੇ ਰਿਪਰੈਜ਼ੈਂਟੇਸ਼ਨ ਹੋਊਗੀ, ਚਾਹੀਦਾ ਬੰਦਾ ਉੱਥੇ ਚੁਣ ਕੇ ਜਿਹੜਾ ਉਹ ਘੱਲੂਗੇ, ਤਾਂ ਫਿਰ ਉਹਦੇ ਨਾਲ ਆਸਾਨੀ ਜਿਹੜੀ ਉਹ ਹੋ ਜਾਂਦੀ ਉਹਨਾਂ ਮੁਸ਼ਕਿਲਾਂ ਨੂੰ ਠੀਕ ਕਰਵਾਉਣ ਦੇ ਲਈ। ਸੋ ਬਿਲਕੁਲ, ਇੱਕ ਜਿਹੜਾ ਸਿਟੀ ਕੌਂਸਲ ਮੈਂਬਰ ਵੱਲੋਂ ਮੈਪ ਆਇਆ ਗਿਆ ਸੀ, ਮੈਪ 2C, ਉਹਦੇ ਹੱਕ ਜਾਂ ਅਗੇਂਸਟ ਕੋਈ ਨਹੀਂ ਬੋਲਿਆ, ਤੇ ਨਾ ਹੀ ਜਿਹੜਾ ਯੂਨਿਟੀ ਮੈਪ ਆ ਉਹਦੇ ਅਗੇਂਸਟ ਕੋਈ ਬੋਲਿਆ। ਸੋ ਲੋਕ ਇਸ ਹੱਕ 'ਚ ਸੀ ਵੀ ਠੀਕ ਆ, ਪੰਜਾਬੀਆਂ ਵਾਲਾ ਏਰੀਆ ਜਿਹੜਾ ਇਹ ਇਕੱਠਾ ਹੋਣਾ ਚਾਹੀਦਾ। ਸੋ ਯੂਨਿਟੀ ਨੇ ਇੱਥੇ ਰਿਜ਼ਲਟ ਦਿਖਾ ਲਿਆ ਹੈਗਾ। ਸੋ ਇਹ ਬਹੁਤ ਵਧੀਆ ਗੱਲ ਹੋਈ ਆ। ਫਰਿਜ਼ਨੋ ਦੇ ਵਿੱਚ ਆਪਾਂ ਨਹੀਂ ਕਰ ਸਕੇ, ਜ਼ੋਰ ਤਾਂ ਉੱਥੇ ਵੀ ਬਹੁਤ ਲਾਇਆ ਸੀ, ਪਰ ਬੇਕਰਸਫੀਲਡ 'ਚ ਹੋ ਗਿਆ। ਹੁਣ ਅਗਲੀ ਵਾਰੀ ਜਿਹੜੀ ਆ ਐਲਗਰੋਵ 'ਚ ਆਉਣੀ ਆ। ਐਲਗਰੋਵ ਦੇ ਵਿੱਚ ਬੜਾ ਮਾੜਾ ਕੰਮ ਇਹ ਆ ਵੀ ਆਪਣੀ ਹੀ ਪੰਜਾਬੀ ਮੂਲ ਦੀ ਮੇਅਰ ਆ ਐਲਗਰੋਵ ਦੀ, ਤੇ ਉਹ ਸਾਥ ਨਹੀਂ ਦੇ ਰਹੇ ਹੈਗੇ। ਉਹ ਆਉਣ ਵਾਲੇ ਦਿਨਾਂ 'ਚ ਆਪਾਂ ਪੂਰਾ ਤੁਹਾਡਾ ਜਗਾਰਾ ਮੂਵਮੈਂਟ ਵਾਲਿਆਂ ਨੂੰ ਵੀ ਨਾਲ ਲੈ ਕੇ, ਹੋਰ ਜਿਹੜੀ ਐਲਗਰੋਵ ਦੀ ਕਮਿਊਨਿਟੀ ਦੇ ਮੈਂਬਰਸ ਆ ਉਹਨਾਂ ਨੂੰ ਲਿਆ ਕੇ ਡਿਸਕਸ ਕਰਾਂਗੇ। ਇਸੇ ਤਰ੍ਹਾਂ ਫਰੀਮੌਂਟ ਏਰੀਆ ਦੇ ਵਿੱਚ ਬਹੁਤ ਵੱਡੀ ਸਿੱਖ ਕਮਿਊਨਿਟੀ ਆ, ਉੱਥੇ ਵੀ ਇਹ ਜਿਹੜੀ ਹੈਗੀ ਆ ਰੀਡਿਸਟ੍ਰਿਕਟਿੰਗ ਕਰਕੇ ਉਹਨਾਂ ਦਾ ਮੈਪ ਬਣਨਾ ਆ। ਸੋ ਉਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ। ਜੀ 17 ਅਪ੍ਰੈਲ ਤੱਕ ਦਾ ਵਕਤ ਸੀਗਾ ਕਿਸੇ ਮੈਪ ਨੂੰ ਜਿਹੜਾ ਆ ਉਹ ਅਡਾਪਟ ਕਰਨ ਦੇ ਲਈ। ਸਟੇਟ ਡੈਡਲਾਈਨ ਜਿਹੜੀ ਉਹ ਹੈਗੀ ਆ, ਸੋ ਉਸ ਤੋਂ ਪਹਿਲਾਂ ਹੋਣੇ